ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ ਕੁਝ 2 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ। 4 ਪੰਜਾਬੀ ਜੋ ਕਮਿਊਨਿਟੀ ਦੇ ਮੈਂਬਰਸ ਜਿਨ੍ਹਾਂ ਦੇ ਵਿੱਚ ਇੱਕ 8 ਮਹੀਨਿਆਂ ਦਾ ਬੱਚਾ ਰੂਹੀ ਤੇ ਉਸ ਦੀ ਮਦਰ ਜਸਲੀਨ ਕੌਰ ਤੇ ਫਾਦਰ ਜਸਦੀਪ ਸਿੰਘ ਤੇ ਉਸ ਦਾ ਜਿਹੜਾ ਤਾਇਆ ਅਮਨਦੀਪ ਸਿੰਘ, ਇਹ ਚਾਰੇ ਜਾਣੇ ਕਿਡਨੈਪ ਕੀਤੇ ਗਏ ਸੀ ਪਰਸੋਂ। ਤੇ ਉਹਨਾਂ ਦਾ ਹਜੇ ਤੱਕ, ਜਦੋਂ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸ਼ੇਅਰ ਕਰ ਰਹੇ ਹਾਂ, ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈਗਾ। ਪਰ ਇਸ ਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਸ਼ੈਰਿਫ ਵਰਨ ਵਰਨਾਕੇ ਨੇ ਪਹਿਲੀ ਵਾਰੀ ਇਹ ਦੱਸਿਆ ਆ ਕਿ ਜੋ ਸਰਵੇਲੈਂਸ ਵੀਡੀਓ, ਜੋ ਇਸ ਪਰਿਵਾਰ ਦਾ ਟਰੱਕਿੰਗ ਦਾ ਬਿਜ਼ਨਸ ਸੀ, ਜਿੱਥੋਂ ਉਹ ਵੀਡੀਓ ਉਹਨਾਂ ਨੇ ਦੇਖੀ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਇਹਨਾਂ ਨੂੰ ਉਹਨਾਂ ਦੀਆਂ ਵਿਸ਼ੇਸ ਦੇ ਅਗੇਂਸਟ ਇੱਕ ਤਰ੍ਹਾਂ ਦੇ ਨਾਲ ਗਨ ਦਿਖਾਲ ਕੇ ਉਹਨਾਂ ਦੇ ਬਿਜ਼ਨਸ ਤੋਂ ਬਾਹਰ ਲਿਜਾਇਆ ਗਿਆ ਹੈਗਾ। ਫਿਲਮ ਫੁਟੇਜ ਦੇ ਮੁਤਾਬਕ 2 ਜਾਣਿਆਂ ਨੂੰ ਪਹਿਲਾਂ ਲੈ ਕੇ ਗਿਆ, ਉਸ ਤੋਂ ਬਾਅਦ 2 ਜਾਣਿਆਂ ਨੂੰ ਬਾਅਦ ਦੇ ਵਿੱਚ ਇਹ ਜਿਹੜਾ ਕਿਡਨੈਪਰ ਸੀ ਲੈ ਕੇ ਗਿਆ। ਤੇ ਕੱਲ ਇਸ ਕਿਡਨੈਪਰ ਨੂੰ ਜਿਹੜਾ ਆ ਅਰੈਸਟ ਵੀ ਕਰ ਲਿਆ। ਹੁਣ ਇਹ ਨਹੀਂ ਪਤਾ ਵੀ ਅਰੈਸਟ ਕੀਤਾ ਜਾਂ ਉਹ, ਜਿਸ ਤਰ੍ਹਾਂ ਉਹ ਕਹਿੰਦੇ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਆ, ਉਸਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਵੀ ਉਸ ਤਰ੍ਹਾਂ ਫੜਿਆ ਗਿਆ। 48 ਸਾਲਾਂ ਦਾ ਅਸੂਜ਼ ਮੈਨੂਅਲ ਸਲਗਾਡੋ, ਇਸ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਹੈਗਾ ਆ। ਤੇ ਅੱਜ ਸਵੇਰੇ ਕਹਿੰਦੇ ਪਈ ਅਸੀਂ ਉਸ ਦੇ ਨਾਲ ਗੱਲਬਾਤ ਕਰਨੀ ਆ। ਸ਼ਾਇਦ ਕਰ ਵੀ ਰਹੇ ਹੋਣਗੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਇਹ ਜੋ ਕਾਉਂਟੀ ਦੇ ਸ਼ੈਰਿਫ ਆਫੀਸ਼ੀਅਲਸ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਤੇ ਕਹਿੰਦੇ ਵੀ ਹੋਪਫੁਲੀ ਸਾਨੂੰ ਕੁਛ ਨਾ ਕੁਛ ਇਨਫੋਰਮੇਸ਼ਨ ਇਸ ਤੋਂ ਮਿਲ ਜਾਏ ਵੀ ਕਿੱਥੇ ਪਰਿਵਾਰ ਆ, ਕਿੱਥੇ ਕਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਆ। ਪਰ ਟਾਈਮ ਬੜਾ ਟਿਕਿੰਗ ਆ। ਤੁਸੀਂ ਦੇਖੋ 8 ਮਹੀਨੇ ਦਾ ਬੱਚਾ ਆ, ਹੁਣ 30-35 ਘੰਟੇ ਹੋ ਗਏ ਉਹਨਾਂ ਨੂੰ ਕਿਡਨੈਪ ਕੀਤਿਆਂ ਨੂੰ। ਚਲੋ ਬੰਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਔਖਾ ਸੌਖਾ ਹੋ ਕੇ ਕੱਟ ਲੈਂਦਾ, ਬੱਚੇ ਨੂੰ ਦੁੱਧ, ਡਾਈਪਰ, ਹੋਰ ਜਿਹੜਾ ਇਦਾਂ ਦਾ ਸਮਾਨ ਆ ਉਹ ਕਿੱਥੇ ਹੋਊਗਾ। ਸੋ ਬਹੁਤ ਜਿਹੜੀ ਕੰਡੀਸ਼ਨ ਆ, ਇਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸੋ ਜਿਸ ਬੰਦੇ ਨੇ ਕਿਡਨੈਪ ਕੀਤੇ ਸੀ, ਸਲਗਾਡੋ ਜਿਸ ਦਾ ਨਾਮ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਆ, ਇਹ ਕ੍ਰਿਮੀਨਲ ਬੰਦਾ, ਇਹ ਪਹਿਲੀ ਵਾਰੀ ਨਹੀਂ ਇਸਨੇ ਇਹ ਕੰਮ ਕੀਤਾ। ਮਰਸਡ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਮੁਤਾਬਕ ਇਸ ਬੰਦੇ ਨੇ ਸੇਮ ਸਿਚੁਏਸ਼ਨ ਦਸੰਬਰ 2005 ਦੇ ਵਿੱਚ, ਅੱਜ ਤੋਂ ਜਾਣੀ ਕਿ 17 ਸਾਲ ਪਹਿਲਾਂ, ਇੱਕ ਘਰ ਦੇ ਵਿੱਚ ਹੋਮ ਇਨਵੇਜਨ ਕੀਤੀ ਸੀ, ਰੋਬਰੀ ਕੀਤੀ ਵਿਦ ਗਨ, ਤੇ ਉਹ ਜੋ ਵਿਟਨੈਸ ਸੀਗੇ ਉਹਨਾਂ ਨੂੰ ਵੀ ਇੰਟੀਮੀਡੇਟ ਕੀਤਾ ਤੇ ਫਿਰ ਫਾਲਸ ਇੰਪ੍ਰਿਜ਼ਨਮੈਂਟ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ। ਲੱਕਲੀ ਉਸ ਟਾਈਮ ਦੇ ਉੱਤੇ ਕੋਈ ਜਿਹੜਾ ਵਿਕਟਮ ਆ ਉਹ ਹਰਟ ਨਹੀਂ ਹੋਇਆ ਸੀ। ਤੇ ਜੂਨ ਮਹੀਨੇ ਦੇ ਵਿੱਚ ਹੀ ਜਿਹੜਾ ਆ ਜੂਨ 2015 ਚ ਇਸ ਨੂੰ ਛੱਡਿਆ ਗਿਆ ਸੀ। ਸੋ 10 ਸਾਲ ਇਹ ਜੇਲ੍ਹ ਚ ਰਿਹਾ, ਛੱਡਿਆ ਗਿਆ। ਉਸ ਤੋਂ ਬਾਅਦ ਹੁਣ ਇਸਨੇ ਜੇ ਕਾਰਾ ਕੀਤਾ ਹੈਗਾ। ਸੋ 3 ਅਡਲਟ ਕਹਿੰਦੇ ਪਈ ਜੋ ਵਰਨੇਕੇ ਆ ਉੱਥੇ ਦੇ ਸ਼ੈਰਿਫ, ਉਹਨਾਂ ਦਾ ਹੋਣਾ ਡਿਫਰੈਂਟ ਗੱਲ ਆ। ਇੱਕ ਜੋ ਬੱਚੀ ਆ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਵੀ ਉਹ ਕਿਸ ਤਰ੍ਹਾਂ ਜਿਹੜੀ ਆ ਸਰਵਾਈਵ ਕਰੂਗੀ। ਪੂਰੀ ਮਰਸਡ ਦੀ ਕਾਉਂਟੀ ਸ਼ੇਕਨ ਆ, ਕੱਲੀ ਮਰਸਡ ਨਹੀਂ, ਪੂਰੀ ਪੰਜਾਬੀ ਕਮਿਊਨਿਟੀ ਨਾਰਥ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸ਼ੇਕਨ ਹੈਗੀ ਆ। ਬ੍ਰੌਡ ਡੇ ਲਾਈਟ ਤੁਹਾਡੇ ਬਿਜ਼ਨਸ ਤੋਂ, ਜਿੱਥੇ ਤੁਸੀਂ ਕੈਮਰੇ ਵੀ ਲਾ ਰੱਖੇ ਹੈਗੇ ਆ, ਉੱਥੋਂ ਇਸ ਨੂੰ ਜਿਹੜਾ ਇਸ ਤਰ੍ਹਾਂ ਕਿਡਨੈਪ ਕੀਤਾ ਗਿਆ ਹੋਵੇ। ਮਰਸਡ ਦੀ ਮੇਅਰ ਮੈਥਿਊ ਸਿਰਾਟੋ ਨੇ ਇਹ ਅਸ਼ੋਰ ਕੀਤਾ ਆ ਵੀ ਲਾ ਐਨਫੋਰਸਮੈਂਟ ਪੂਰੇ ਜੋਰ ਸ਼ੋਰ ਦੇ ਨਾਲ ਕੰਮ ਕਰ ਰਹੀ ਆ ਇਸ ਪਰਿਵਾਰ ਨੂੰ ਲੱਭਣ ਦੇ ਲਈ। ਤੇ ਇਸੇ ਤਰ੍ਹਾਂ ਮਰਸਡ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਕਿਹਾ ਆ ਵੀ ਸਲਗਾਡੋ ਦੇ ਨਾਲ ਅੱਜ ਸਵੇਰੇ ਉਹ ਗੱਲਬਾਤ ਕਰਨਗੇ ਤੇ ਕੀ ਇਨਫੋਰਮੇਸ਼ਨ ਆ। ਅਨਕਨਫਰਮਡ ਰਿਪੋਰਟ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪੰਜਾਬੀ ਰੇਡੀਓ USA ਤੇ ਬਹੁਤ ਸਾਰੇ ਲੋਕਾਂ ਨੇ ਕਾਲਾਂ ਕੀਤੀਆਂ। ਪਹਿਲੇ ਹੀ ਮੈਂ ਕਹਿਦਾ ਵੀ ਇਹ 'ਚ ਅਸੀਂ ਨਹੀਂ ਕਹਿੰਦੇ ਕੋਈ ਸੱਚਾਈ ਹੋ ਸਕਦੀ ਆ। ਕੁਛ ਲੋਕਾਂ ਨੇ ਸਾਨੂੰ ਕਾਲਾਂ ਕਰਕੇ ਦੱਸਿਆ ਵੀ ਇਹ ਜੋ ਬੰਦਾ ਫੜਿਆ ਗਿਆ ਆ, ਇਸ ਦੀ ਪਿਕਚਰ ਦੇਖ ਕੇ ਸਾਨੂੰ ਲੱਗਦਾ ਆ ਵੀ ਇਹ ਐਜ਼ ਏ ਡਰਾਈਵਰ ਅਸੂਜ਼ ਮੈਨੂਅਲ ਸਲਗਾਡੋ, ਜੋ ਪੰਜਾਬੀ ਪਰਿਵਾਰ ਆ, ਇਹਨਾਂ ਦੀ ਟਰੱਕਿੰਗ ਕੰਪਨੀ ਦੇ ਲਈ ਕੰਮ ਕਰਦਾ ਸੀ। ਇੱਕ ਦੋ ਨੇ ਤਾਂ ਇਹ ਵੀ ਕਿਹਾ ਵੀ ਹੋ ਸਕਦਾ ਇਹਦੇ 2 ਭਰਾ ਵੀ ਟਰੱਕਿੰਗ ਕੰਪਨੀ ਲਈ ਕੰਮ ਕਰਦੇ ਸੀ। ਸੋ ਇਹ ਹੋ ਸਕਦਾ ਵੀ ਇਹ
ਆਲਰੇਡੀ ਜਾਣਦਾ ਸੀ। ਇਕੱਲੇ ਕਹਿੰਦੇ ਇਹ ਨਹੀਂ ਵੀ ਇਸ ਟਰੱਕਿੰਗ ਕੰਪਨੀ ਲਈ, ਇਸ ਦੀ ਸ਼ਕਲ ਦੇਖ ਕੇ ਕਹਿੰਦੇ ਇਹ ਲੱਗਦਾ ਹੈ ਵੀ ਇਸ ਨੇ ਹੋਰ ਵੀ ਇਹਨਾਂ ਤੋਂ ਪਹਿਲਾਂ ਕਈ ਪੰਜਾਬੀ ਟਰੱਕਿੰਗ ਕੰਪਨੀਆਂ ਦੇ ਨਾਲ ਐਜ਼ ਏ ਡਰਾਈਵਰ ਕੰਮ ਕੀਤਾ ਹੈਗਾ ਆ। ਸੋ ਇਹ ਅਨਕਨਫਰਮਡ ਆ, ਆਪਾਂ ਕਨਫਰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਕਾਲ ਕਰਕੇ ਕੁਝ ਕਾਲਸ ਆਈਆਂ ਸੀਆਂ, ਉਹਨਾਂ ਨੇ ਦੱਸਿਆ ਹੈਗਾ। ਸੋ ਇਸ ਸਾਰੇ ਦੇ ਸੰਬੰਧ ਦੇ ਵਿੱਚ ਪਰਿਵਾਰ ਦੀ ਕੀ ਸਿਚੁਏਸ਼ਨ ਆ, ਹੁਣ ਇਹ ਜਿਸ ਬੰਦੇ ਨੂੰ ਅਰੈਸਟ ਕੀਤਾ ਗਿਆ ਆ ਜਾਂ ਅਰੈਸਟ ਹੋਇਆ ਆ, ਜਿਸ ਨੇ ਪਰਿਵਾਰਾਂ ਨੂੰ ਪੂਰੇ ਪਰਿਵਾਰ ਨੂੰ ਕਿਡਨੈਪ ਕੀਤਾ ਹੈਗਾ ਆ, ਜਦੋਂ ਇਹ ਫੜਿਆ ਗਿਆ ਏਟੀਐਮ ਯੂਜ਼ ਕਰਦਾ, ਉਹਨਾਂ ਦੇ ਹੀ ਏਟੀਐਮ ਕਾਰਡ ਤੋਂ ਕਿਸ ਤਰ੍ਹਾਂ ਇਸ ਨੇ ਉਹਨਾਂ ਦਾ ਪਿਨ ਨੰਬਰ ਲਿਆ, ਸਾਰਾ ਕੁਝ। ਸੋ ਸਾਰੀ ਗੱਲਬਾਤ 10 ਵਜੇ ਹੁਣ ਤੋਂ 40 ਕੁ ਮਿੰਟ ਬਾਅਦ ਮਰਸਡ ਕਾਉਂਟੀ ਦੇ ਜੋ ਸ਼ੈਰਿਫ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਆ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਪੂਰੀ ਡਿਟੇਲ ਦੇਣਗੇ ਤੇ ਸਾਡੇ ਪੰਜਾਬੀ ਰੇਡੀਓ USA ਤੋਂ ਰਾਜਕਰਨਵੀਰ ਸਿੰਘ ਹੁਣੀ ਉੱਥੇ ਪਹੁੰਚੇ ਹੋਏ ਆ ਆਲਰੇਡੀ ਮਰਸਡ ਕਾਉਂਟੀ ਦੇ ਵਿੱਚ, ਇਸੇ ਕਰਕੇ ਉਹ ਸਾਡੇ ਨਾਲ ਪ੍ਰੋਗਰਾਮ 'ਚ ਐਡ ਨਹੀਂ ਹੋ ਸਕੇ। ਸੋ 10 ਵਜੇ ਦੇ ਕਰੀਬ ਮਰਸਡ ਕਾਉਂਟੀ ਦੇ ਸ਼ੈਰਿਫ ਨੇ ਜੋ ਪ੍ਰੈਸ ਕਾਨਫਰੰਸ ਕਰਨੀ ਆ, ਉਹਦੇ ਵਿੱਚ ਉਹਨਾਂ ਨੇ ਪੂਰੀ ਡਿਟੇਲਡ ਇਨਫੋਰਮੇਸ਼ਨ ਦੇਣੀ ਆ ਪਰਿਵਾਰ ਦੇ ਬਾਰੇ, ਜਿੰਨੀ ਕੁ ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਆ ਇਸ ਬੰਦੇ ਬਾਰੇ, ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਉਹ ਰਾਜਕਰਨਵੀਰ ਸਿੰਘ ਹੋਣੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਲਾਈਵ ਕਵਰੇਜ ਜਿਹੜੀ ਆ ਉਸ ਦੀ ਦੇ ਸਕਣ। ਬਾਕੀ ਇਹ ਪਰਿਵਾਰ, ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਵੀ ਪਿੱਛੇ ਹੁਸ਼ਿਆਰਪੁਰ ਡਿਸਟ੍ਰਿਕਟ ਟਾਂਡਾ ਉੜਮਰ ਜੋ ਏਰੀਆ ਹੈਗਾ ਆ, ਉਸ ਏਰੀਏ ਨੂੰ ਬਿਲੋਂਗ ਕਰਦਾ ਆ। ਪਿੰਡ ਇਹਨਾਂ ਦਾ ਹਰਸੀ ਪਿੰਡ ਆ ਤੇ ਸਾਰੇ ਪਿੰਡ ਦੇ ਲੋਕ ਵੀ ਬੜੇ ਜਿਹੜੇ ਆ ਬਹੁਤ ਬੇਚੈਨ ਹੈਗੇ ਆ ਵੀ ਐਡਾ ਵੱਡਾ ਭਾਣਾ ਕਿਸ ਤਰ੍ਹਾਂ ਵਾਪਰਿਆ ਵੀ ਇੰਨੇ ਜਣਿਆਂ ਨੂੰ ਕਿਡਨੈਪ ਕੀਤਾ ਗਿਆ ਆ। ਆਪਾਂ ਇੱਕ ਵਾਰੀ ਫੇਰ ਜਿਸ ਤਰ੍ਹਾਂ ਪਿਛਲੇ 2 ਦਿਨਾਂ ਤੋਂ ਕਹਿ ਰਹੇ ਆ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਪਲੀਜ਼ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਅਰਦਾਸ ਕਰੀਏ, ਪਰਿਵਾਰ ਸੁੱਖੀ ਸੰਦੀ ਆਪਣੇ ਘਰ ਦੇ ਵਿੱਚ ਵਾਪਸ ਆ ਜਾਏ, ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਤੇ ਇੱਕ ਵਾਰੀ ਫੇਰ ਮੈਂ ਦੱਸਦਾ ਜਾਵਾਂ, ਹੁਣ ਤੋਂ ਕੁਛ ਮਿੰਟ ਬਾਅਦ 40-45 ਮਿੰਟ ਬਾਅਦ ਆਪਾਂ ਕੋਸ਼ਿਸ਼ ਕਰਾਂਗੇ। ਰਾਜਕਰਨਵੀਰ ਸਿੰਘ ਹੁਣੀ ਆਲਰੇਡੀ ਮਰਸਡ ਕਾਉਂਟੀ ਦੇ ਸ਼ੈਰਿਫ ਆਫਿਸ ਦੇ ਵਿੱਚ ਪਹੁੰਚੇ ਹੋਏ ਆ। 10 ਵਜੇ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਆ ਸ਼ੈਰਿਫ ਡਿਪਾਰਟਮੈਂਟ ਨੇ। ਉਸ ਟਾਈਮ ਦੇ ਉੱਤੇ ਜੋ ਵੀ ਅਪਡੇਟ ਹੋਈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਜਿਹੜੀ ਖਬਰ ਆ, ਕੌਮਾਂਤਰੀ ਖਬਰ ਦਾ ਰੁਖ ਕਰਦੇ ਹਾਂ ਜੀ। ਈਰਾਨ